ਇੱਧਰ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਨੇ ਹੈਲਰੀ ਕਲਿੰਟਨ ਹੁਣਾਂ ਦੇ ਉੱਤੇ ਇੱਕ ਕੇਸ ਲਾਸੂਟ ਫਾਈਲ ਕੀਤਾ ਸੀਗਾ। ਉਸ ਮਾਮਲੇ ਵਿੱਚ ਜੱਜ ਨੇ ਟਰੰਪ ਹੁਣਾਂ ਨੂੰ ਫਾਈਨ ਜਿਹੜਾ ਉਹ ਪਾਇਆ ਆ ਤੇ ਕਿਹਾ ਵੀ ਇਹ ਜਿਹੜਾ ਫ੍ਰਿਵਲਸ ਕਲਿੰਟਨ ਲਾਸੂਟ ਜਿਹੜਾ ਉਹ ਕੀਤਾ ਗਿਆ ਸੀ, ਕਹਿੰਦੇ ਵੀ ਤਕਰੀਬਨ $1 ਮਿਲੀਅਨ ਜਿਹੜਾ ਇਹਨਾਂ ਨੂੰ ਪੇ ਕਰਨ ਦੇ ਲਈ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਇੱਕ ਬੋਗਸ ਲਾਸੂਟ ਟਰੰਪ ਹੁਣਾਂ ਨੇ 2016 ਦੀ ਰਾਈਵਲ ਜਿਹੜੀ ਉਹਨਾਂ ਦੀ ਸੀਗੀ ਹੈਲਰੀ ਕਲਿੰਟਨ ਦੇ ਉਲਟ ਪਾਇਆ ਸੀਗਾ। ਇਹ ਉਹੀ ਮਾਮਲਾ ਆ ਜਿਸ ਦੇ ਵਿੱਚ ਜਿਹੜੇ ਇਹ ਜਿੱਤ ਹਾਰ ਨੂੰ ਲੈ ਕੇ ਰੌਲਾ ਰੱਪਾ ਪਾਇਆ ਸੀ ਵੀ ਕਲਿੰਟਨ ਹੁਣਾਂ ਦਾ ਵੀ ਹੱਥ ਆ। ਇੱਥੇ ਜੱਜ ਨੇ ਇਹਨਾਂ ਦੀ ਝਾੜ ਲਾਉਂਦੇ ਹੋਏ ਇਹ ਵੀ ਕਿਹਾ ਵੀ ਆਪਣੇ ਪੋਲੀਟੀਕਲ ਸਿਆਸੀ ਪਰਪਸਿਸ ਦੇ ਲਈ ਇਹ ਫ੍ਰਿਵਲਸ ਲਾਸੂਟ ਕਰਦੇ ਨੇ, ਵੀ ਉਹਨਾਂ ਨੂੰ ਪਤਾ ਹੈ ਵੀ ਇਸ ਚੀਜ਼ ਦੇ ਵਿੱਚ ਕੋਈ ਦਮ ਨਹੀਂ ਹੈਗਾ, ਪਰ ਫਿਰ ਵੀ ਲਾਸੂਟ ਜਿਹੜੇ ਉਹ ਕੀਤੇ ਜਾਂਦੇ ਇਹਨਾਂ ਦੇ ਦੁਆਰਾ। ਸੋ ਹੁਣ $1 ਮਿਲੀਅਨ ਦਾ ਤਕਰੀਬਨ ਜੁਰਮਾਨਾ ਪਾਇਆ ਆ। ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਟਰੰਪ ਹੁਣਾਂ ਨੇ ਇੱਕ ਹੋਰ ਲਾਸੂਟ ਫਾਈਲ ਕੀਤਾ ਸੀ ਨਿਊਯਾਰਕ ਦੀ ਅਟਾਰਨੀ ਜਨਰਲ ਲਟੀਟਾ ਜੇਮਸ ਦੇ ਉਲਟ, ਤੇ ਇਹ ਖਬਰ ਆ ਰਹੀ ਆ ਵੀ ਉਹਨਾਂ ਨੇ ਉਹ ਜਿਹੜਾ ਲਾਸੂਟ ਆ ਹੁਣ ਵਾਪਸ ਲੈ ਲਿਆ ਹੈਗਾ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫਲੋਰੀਡਾ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਜਿਹੜੀ ਅਫਰੀਕਨ ਸਟੱਡੀਜ਼ ਆ, ਅਮਰੀਕਨ ਅਫਰੀਕਨ ਸਟੱਡੀਜ਼ ਆ, ਉਸ ਦੀ ਰੋਕ ਜਿਹੜੀ ਉਹ ਲਾ ਦਿੱਤੀ ਆ ਫਲੋਰੀਡਾ 'ਚ। ਕਹਿੰਦੇ ਵੀ ਇਹ ਕੋਈ ਵੈਲਿਊ ਐਡ ਨਹੀਂ ਕਰਦੀਆਂ ਪੜ੍ਹਾਈ ਦੇ ਵਿੱਚ ਤੇ ਇਹਨਾਂ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਸੋ ਹੁਣ ਇਸ ਦੇ ਉੱਤੇ ਇੱਕ ਨਵਾਂ ਵਿਵਾਦ ਜਿਹੜਾ ਆ ਉਹ ਛਿੜ ਚੁੱਕਾ ਆ। ਆਲਰੇਡੀ ਜਿਹੜੇ LGBT ਦੇ ਨਾਲ ਸੰਬੰਧਿਤ ਪੜ੍ਹਾਈ ਸੀ ਜਾਂ ਇੱਦਾਂ ਦੇ ਵਰਡਸ ਬੋਲਣ ਦੇ ਉੱਤੇ ਫਲੋਰੀਡਾ ਦੇ ਸਕੂਲਾਂ ਵਿੱਚ ਰੋਕ ਜਿਹੜੀ ਆ ਉਹ ਲਗਾਈ ਗਈ ਸੀਗੀ। ਸੋ ਇਹ ਹੁਣ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਉਧਰ ਇੱਕ ਡਿਫਰੈਂਟ ਲਾਸੂਟ ਦੇ ਵਿੱਚ US ਦੇ ਜਿਹੜੇ ਜੱਜ ਆ ਉਹਨਾਂ ਨੇ ਫਲੋਰੀਡਾ ਦੇ ਗਵਰਨਰ ਦੇ ਉਲਟ ਜਿਹੜਾ ਲਾਸੂਟ ਫਾਈਲ ਕੀਤਾ ਗਿਆ ਸੀ ਉਸ ਨੂੰ ਡਿਸਮਿਸ ਜਿਹੜਾ ਆ ਉਹ ਕਰ ਦਿੱਤਾ, ਕਿਉਂਕਿ ਇਹਨਾਂ ਨੇ ਇੱਕ ਇਲੈਕਟਿਡ ਅਧਿਕਾਰੀ ਆ ਉਸ ਨੂੰ ਰਿਮੂਵ ਕੀਤਾ ਸੀਗਾ ਆਫਿਸ ਦੇ ਵਿੱਚੋਂ। ਉਸ ਦੇ ਅਬੋਰਸ਼ਨ ਤੇ ਟਰਾਂਸਜੈਂਡਰ ਰਾਈਟਸ ਆ ਉਸ ਦੇ ਜਿਹੜਾ ਉਹ ਮੁਕਾਬਲੇ। ਰੋਬਰਟ ਹੈਂਕਲ ਇਹ ਫੈਡਰਲ ਜੱਜ ਨੇ ਨਾਰਥਰਨ ਡਿਸਟ੍ਰਿਕਟ ਫਲੋਰੀਡਾ ਦੇ, ਉੱਥੋਂ ਉਹਨਾਂ ਨੇ ਇਹ ਕੀਤਾ। ਉਹਨਾਂ ਨੇ ਨਾਲ ਇਹ ਜ਼ਰੂਰ ਮੰਨਿਆ ਵੀ ਫਸਟ ਅਮੈਂਡਮੈਂਟ ਦੀ ਉਲੰਘਣਾ ਗਵਰਨਰ ਡਿਸੈਂਟਸ ਨੇ ਕੀਤੀ ਆ, ਜਿਹੜੀ ਕਿ ਫ੍ਰੀ ਸਪੀਚ ਗਰੰਟੀ ਕਰਦੀ ਆ, ਪਰ ਇਹਨਾਂ ਨੇ ਸਸਪੈਂਡ ਕੀਤਾ ਸੀ ਸਟੇਟ ਅਟਾਰਨੀ ਐਂਡਰਿਊ ਵਾਰਨ ਨੂੰ ਅਗਸਤ 2022 ਦੇ ਵਿੱਚ। ਤੇ ਪਰ ਕਹਿੰਦੇ ਵੀ ਇਹਨੇ ਉਲੰਘਣਾ ਜ਼ਰੂਰ ਕੀਤੀ ਆ, ਪਰ ਇਸ ਕੇਸ ਨੂੰ ਫਿਰ ਵੀ ਡਿਸਮਿਸ ਕਰ ਦਿੱਤਾ ਗਿਆ। ਅਗਲੀ ਖਬਰ ਵੱਲ ਚਲੀਏ। ਪਿਛਲੇ ਦਿਨਾਂ ਦੇ ਵਿੱਚ ਡਿਸਟਰਪਸ਼ਨ ਬਹੁਤ ਜ਼ਿਆਦਾ ਹੋਈ ਸੀ, ਖਾਸ ਕਰਕੇ ਕ੍ਰਿਸਮਸ ਦੇ ਦੌਰਾਨ 에ਅਰਲਾਈਨਸ ਦੀ। ਤੇ ਹੁਣ FAA ਇਹ ਕਹਿ ਰਿਹਾ ਵੀ ਇੱਕ ਜੋ ਕੰਟਰੈਕਟਰ ਸੀਗਾ ਉਹਨਾਂ ਦਾ 에ਅਰਲਾਈਨਸ ਦਾ, ਉਸ ਨੇ ਅਨਇੰਟੈਂਸ਼ਨਲੀ ਯਾਨੀ ਕਿ ਜਾਣਬੁੱਝ ਕੇ ਨਹੀਂ ਇੱਕ ਫਾਈਲਸ ਡਿਲੀਟ ਕਰ ਦਿੱਤੀਆਂ, ਤੇ ਜਿਹਦੇ ਕਰਕੇ ਹਜ਼ਾਰਾਂ ਹੀ ਫਲਾਈਟ ਡਿਸਟਰਪਟ ਹੋ ਗਈਆਂ। 10,000 ਦੇ ਕਰੀਬ ਫਲਾਈਟਸ ਲੇਟ ਹੋ ਗਈਆਂ ਸੀਆਂ ਬਿਕੋਜ਼ ਆਫ ਪਾਇਲਟ ਅਲਰਟਿੰਗ ਸਿਸਟਮ ਆਊਟੇਜ। ਇਹ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕੱਲ ਜੋ ਆਪਣੀ ਰਿਪੋਰਟ ਆ ਉਹ ਪੇਸ਼ ਕੀਤੀ ਹੈਗੀ ਆ।